ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਆਪਾਂ ਫੇਰ ਅੱਜ ਆ ਗਏ। ਆਉਣਾ ਹੀ ਸੀ। ਕਿਉਂ? ਨਹੀਂ ਮਤਲਬ ਵੈਸੇ ਹੀ ਮੈਂ ਕਿਹਾ ਇੱਕ ਵਾਰ ਫੇਰ ਜਾ ਆਨੇ ਆ, ਮੁੜ ਕੇ ਪਤਾ ਨਹੀਂ ਕਦੋਂ ਮੌਕਾ ਮਿਲੇ ਜਾਂ ਤੁਸੀਂ ਮੌਕਾ ਦਓ ਵੀ ਜਾਂ ਨਹੀਂ ਦਓ। ਅੱਛਾ, ਹਾਂਜੀ। ਮਤਲਬ ਤੈਨੂੰ ਕਰੋਨੇ ਤੋਂ ਡਰ ਨਹੀਂ ਲੱਗਦਾ? ਅਸੀਂ ਹੁਮ ਆ ਕੇ ਪਹੁੰਚੇ ਆ। ਨਹੀਂ, ਪੂਰੇ ਮਾਸਕ ਲਗਾ ਕੇ, ਸੈਨੀਟਾਈਜ਼ਰ ਵਰਤ ਕੇ, ਸਮਾਜਿਕ ਦੂਰੀ ਦਾ ਧਿਆਨ ਰੱਖ ਕੇ ਫੇਰ ਆਏ ਆ। ਅੱਛਾ, ਵੈਸੇ ਦਿਲਾਂ 'ਚ ਦੂਰੀਆਂ ਨਹੀਂ ਹੋਣੀਆਂ ਚਾਹੀਦੀਆਂ ਹਰਮਨਪ੍ਰੀਤ ਜੀ। ਬਿਲਕੁਲ ਸਹੀ। ਸਮਾਜਿਕ ਦੂਰੀ ਦਾ ਵੈਸੇ ਖਿਆਲ ਰੱਖੋ, ਦਿਲਾਂ 'ਚ ਦੂਰੀਆਂ ਬਿਲਕੁਲ ਨਾ ਪਾਓ। ਪੰਜਾਬੀ ਰੇਡੀਓ USA ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਾਂ ਬਾਤਾਂ ਕਰਨ ਦੇ ਲਈ ਅਸੀਂ ਆ ਗਏ ਆ। ਮੈਂ ਹਰਮਨਪ੍ਰੀਤ ਕੌਰ ਤੇ ਮੈਂ ਹਰਮਨੀਤ ਕੌਰ। ਤੇ ਅੱਜ ਫਿਰ ਤੋਂ ਅਸੀਂ ਫਿਰ ਸਿਆਣੀਆਂ ਗੱਲਾਂ ਕਰਾਂਗੇ ਬਈ। ਸਿਆਣੀਆਂ? ਹਾਂ। ਕਦੀ ਤੇ ਕਮਲੀਆਂ ਮਾਰ ਲਿਆ ਕਰ। ਉਹ ਨਹੀਂ ਐਵੇਂ, ਤੈਨੂੰ ਪਤਾ ਨਾ ਫਿਰ ਕੁੜੀਆਂ ਇਸੇ ਲਈ ਬਦਨਾਮ ਹੋ ਜਾਂਦੀਆਂ। ਕਹਿੰਦੇ ਜਦੋਂ ਦੋ ਕੁੜੀਆਂ ਇਕੱਠੀਆਂ ਹੋਣ ਤੇ ਉਹ ਚੁਗਲੀਆਂ ਹੀ ਕਰ ਸਕਦੀਆਂ ਨੇ। ਉਹ ਨਹੀਂ, ਅਸੀਂ ਇਸ ਗੱਲ ਨੂੰ ਗਲਤ ਸਾਬਤ ਕਰਨਾ ਹੈ। ਬਿਲਕੁਲ ਜੀ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਤ ਕੌਰ ਦੇ ਨਾਲ ਹੈ ਹਰਮਨਪ੍ਰੀਤ, ਔਰ ਅਸੀਂ ਕਰ ਰਹੇ ਹਾਂ ਸਿਆਣੀਆਂ ਗੱਲਾਂ ਜੀ। ਪਰ ਉਧਰ ਹਰਮਨ ਨਵੀਆਂ ਗਾਈਡਲਾਈਨ ਆ ਗਈਆਂ ਨੇ, ਹਦਾਇਤਾਂ ਜਿਹਨੂੰ ਕਹਿੰਦੇ ਨੇ ਪੰਜਾਬੀ ਚ। ਆਹੋ। ਕਹਿੰਦੇ ਕਰੋਨਾ ਇੱਕ ਵਾਰ ਫੇਰ ਤੋਂ ਜ਼ੋਰ ਫੜਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਲਈ ਪਹਿਲਾਂ ਹੀ ਇਹਤਿਆਤ ਵਰਤਦੇ ਹੋਏ 1 ਮਾਰਚ ਤੋਂ ਨਵੀਆਂ ਗਾਈਡਲਾਈਨਸ ਜਿਹੜੀਆਂ ਨੇ ਉਹ ਲਾਗੂ ਹੋ ਜਾਣਗੀਆਂ। ਤੈਨੂੰ ਮੈਂ ਕਿਹਾ ਸੀ ਤੂੰ ਕੱਲੀ 100 ਦੇ ਬਰਾਬਰ ਆ, ਔਰ ਇੰਡੋਰ ਅਗਲੇ ਨੇ ਪਹਿਲਾਂ ਹੀ ਕਹਿ ਦਿੱਤਾ। ਤੈਨੂੰ ਤੇ ਮੈਨੂੰ ਮਿਲਾ ਕੇ ਤੇ ਅਸੀਂ ਵੈਸੇ 101 ਹੋ ਗਈਆਂ। ਹਾਂ ਬਿਲਕੁਲ ਸਹੀ। ਤੇ ਪੂਰੀ ਹਦਾਇਤ ਵੀ ਦੱਸੋ ਨਾ। ਹਾਂ, ਹਦਾਇਤ ਇਹ ਹੈ ਕਿ 1 ਮਾਰਚ ਤੋਂ ਇੰਡੋਰ ਐਕਟੀਵਿਟੀਜ਼ ਦੇ ਲਈ, ਇੰਡੋਰ ਇਕੱਠ ਦੇ ਲਈ 100 ਤੇ ਆਊਟਡੋਰ ਦੇ ਲਈ 200 ਦੀ ਗਿਣਤੀ ਤੈਅ ਹੋ ਗਈ। ਯਾਨੀ ਕਿ ਫਿਰ ਤੋਂ ਵਿਆਹਾਂ 'ਚ ਪੁਆੜੇ ਕਲੇਸ਼। ਹਾਂ, ਫੁੱਫੜ ਰਹਿ ਗਿਆ, ਭੂਆ ਰਹਿ ਗਈ, ਬਾਸੀ ਰਹਿ ਗਿਆ, ਚਾਚਾ ਰਹਿ ਗਿਆ। ਮਤਲਬ ਇਹ ਕੀ ਚੱਲੂਗਾ? ਹਾਏ ਫਿਰ ਤੋਂ ਹੀ ਡਰਾਮੇ ਹੋਗੇ। ਫਿਰ ਤੋਂ ਬੱਸ ਵਾਲਾ ਫਾਰਮੂਲਾ ਅਪਣਾਉਣਾ। ਕਿਹੜਾ ਬੱਸ ਵਾਲਾ? ਹਾਏ ਤੈਨੂੰ ਯਾਦ ਨਹੀਂ ਬੱਸ ਵਾਲਾ ਫਾਰਮੂਲਾ? ਨਹੀਂ। ਉਹੀ ਜਦੋਂ ਕਹਿੰਦੇ ਸੀ ਕਿ ਬੱਸਾਂ ਦੇ ਵਿੱਚ ਤਾਂ ਕੋਈ ਗਿਣਤੀ ਤੈਅ ਹੀ ਨਹੀਂ ਹੈਗੀ। ਹਾਂ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਤ ਕੌਰ ਤੇ ਹਰਮਨਪ੍ਰੀਤ ਤੁਹਾਡੇ ਨਾਲ ਹੈ ਜੀ। ਤੇ ਨਾਲ ਕਹਿੰਦੇ ਵੀ ਇੱਕ ਦਿਨ ਦੇ ਵਿੱਚ 30,000 ਤੱਕ ਕਰੋਨਾ ਟੈਸਟ ਵੀ ਕਰਨੇ ਆ। ਬਿਲਕੁਲ, ਕਹਿੰਦੇ ਕਿ ਕੈਪਟਨ ਸਾਹਿਬ ਨੇ ਹਦਾਇਤ ਦੇ ਦਿੱਤੀ ਹੈ ਕਿ 30,000 ਤੱਕ ਇੱਕ ਦਿਨ ਦੇ ਵਿੱਚ ਟੈਸਟ ਹੋਣਗੇ, ਤਾਂ ਜੋ ਜਿਹੜੇ ਕਰੋਨਾ ਮਰੀਜ਼ ਨੇ ਉਹਨਾਂ ਦਾ ਪਤਾ ਲਗਾਇਆ ਜਾ ਸਕੇ। ਔਰ ਇੱਥੋਂ ਤੱਕ ਕਿ ਜੇਕਰ ਕੋਈ ਮਰੀਜ਼ ਪੋਜ਼ਿਟਿਵ ਪਾਇਆ ਜਾਂਦਾ ਹੈ ਤਾਂ ਉਹਦੇ ਸੰਪਰਕ 'ਚ ਆਉਣ ਵਾਲੇ ਜਿਹੜੇ 15 ਲੋਕ ਹੋਣਗੇ ਉਹਨਾਂ ਦਾ ਵੀ ਕਰੋਨਾ ਟੈਸਟ ਲਾਜ਼ਮੀ ਹੈ। ਬਿਲਕੁਲ ਜੀ। ਔਰ ਕੁਆਰੰਟੀਨ ਫਿਰ ਤੋਂ ਖੇਡਾਂਗੇ। ਬਿਲਕੁਲ ਖੇਡਾਂਗੇ। ਸੋ ਗੱਲ ਇਹ ਹੈ ਕਿ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਡਰਾ ਦਿੱਤਾ ਇਸ ਖਬਰ ਨੇ ਕਿ ਕਰੋਨਾ ਫਿਰ ਤੋਂ ਰਫ਼ਤਾਰ ਫੜਨ ਲੱਗ ਗਿਆ। ਤੈਨੂੰ ਪਤਾ ਨਿਆਣੇ ਕੀ ਕਹਿੰਦੇ ਕਿ ਮੈਂ ਨਾ ਅੱਜ ਆਪਣੀ ਭੂਆ ਦੇ ਘਰ ਫੋਨ ਕੀਤਾ। ਸਾਰਿਆਂ ਨੂੰ ਪਤਾ ਮੈਂ ਭੂਆ ਨੂੰ ਫੋਨ ਬਹੁਤ ਕਰਦੀ। ਮੇਰਾ ਭੂਆ ਭਤੀਜੀ ਦਾ ਸਾਡਾ ਪਿਆਰ ਹੀ ਬਹੁਤ ਹੈ। ਹਾਂ ਬਿਲਕੁਲ। ਤੇ ਭੂਆ ਦਾ ਪੋਤਾ ਅੱਗੋਂ ਕਹਿੰਦਾ ਭੂਆ ਮੈਂ ਤਾਂ ਉਹਦੀ ਅੱਗੋਂ ਭੂਆ ਹੀ ਲੱਗੀ ਨਾ, ਭੂਆ ਦੇ ਪੋਤੇ ਦੀ। ਮੈਂ ਕਿਹਾ ਕੀ ਹੋਇਆ, ਤੂੰ ਕਿਉਂ ਇੰਨਾ ਖੁਸ਼ ਆ? ਕਹਿੰਦਾ ਭੂਆ ਮੈਨੂੰ ਕੋਈ ਚੁੰਡੀ ਵੱਢੋ। ਕਿਉਂ? ਹਾਏ ਮੈਂ ਕਿਹਾ ਕੀ ਗੱਲ ਕਮਲਿਆ, ਚੁੰਡੀ ਕਿਉਂ ਵੱਢੀ ਹੈ ਤੈਨੂੰ? ਨਾਲੇ ਮੈਂ ਤੈਨੂੰ ਫੋਨ 'ਚ ਕਿਵੇਂ ਚੁੰਡੀ ਵੱਢ ਲਵਾਂ? ਕਹਿੰਦਾ ਭੂਆ ਮੈਨੂੰ ਤੇ ਯਕੀਨ ਨਹੀਂ ਆਉਂਦਾ ਵੀ ਮੇਰੇ ਪੇਪਰ ਵੀ ਆਨਲਾਈਨ ਆ। ਹਾਲ ਹੀ ਨਿਆਣਿਆਂ ਦਾ। ਦਿਲ ਕਿੰਨੀ ਖੁਸ਼ੀ ਇਹਨਾਂ ਨੂੰ ਸਾਂਭੀ ਨਹੀਂ ਜਾਂਦੀ। ਪਰ ਨਾ ਵੈਸੇ ਸਿਆਣਿਆਂ ਨੂੰ ਉਹਨਾਂ ਨੂੰ ਵੇਖ ਕੇ ਥੋੜੀ ਜਿਹੀ ਜੈਲਸ ਵੀ ਹੋ ਰਹੀ ਹੈ। ਕਾਤੋਂ? ਉਹਨਾਂ ਦੇ ਵੇਲਿਆਂ 'ਚ ਲਾਕਡਾਊਨ ਨਹੀਂ ਹੋਇਆ। ਸਾਨੂੰ ਤਾਂ ਪੜ ਕੇ ਪੇਪਰ ਦੇਣੇ ਪਏ। ਇਸ ਤਾਂ ਕਮਲੇ ਹੋ ਗਏ ਹਨਾ। ਹਾਂ, ਇਹਨਾਂ ਨੂੰ ਵੱਖਰੀ ਮੌਜ ਹੈ। ਹਾਂ, ਸਾਡੇ ਵੇਲਿਆਂ 'ਚ ਤੇਰੇ ਸਾਹਮਣੇ ਮੋਬਾਈਲ ਵੀ ਕਿੱਥੇ ਹੁੰਦੇ ਸੀ। ਹਾਂ, ਤੂੰ ਇੰਨੀ ਬੁੱਢੀ ਆ। ਨਹੀਂ, ਪਰ ਫਿਰ ਵੀ ਸਾਰਿਆਂ ਨੂੰ ਪਤਾ ਮੋਬਾਈਲ ਕੁਝ ਕੁ ਸਾਲ ਪਹਿਲਾਂ ਤੋਂ ਹੀ ਜ਼ਿਆਦਾ ਪ੍ਰਚਲਿਤ ਹੋਏ ਨੇ, ਕਿਉਂਕਿ ਉਹਨਾਂ ਵੇਲਿਆਂ ਦੇ ਵਿੱਚ ਮਾਪੇ ਵੀ ਇੰਨੀਆਂ ਮਹਿੰਗੀਆਂ ਚੀਜ਼ਾਂ ਹੱਥਾਂ 'ਚ ਨਹੀਂ ਸੀ ਫੜਾਉਂਦੇ। ਉਹੀ ਤਾਂ ਗੱਲ ਹੈ ਨਾ। ਹੁਣ ਨਿਆਣੇ ਖੁਸ਼ ਇੰਨੇ ਆ, ਉੱਤੋਂ ਉਹਨਾਂ ਨੂੰ ਇਹ ਲੱਗਦਾ ਆ ਕਿ
ਫਰਵਰੀ ਲੰਘ ਚੱਲੀ ਆ, ਮਾਰਚ ਦੇ ਵਿੱਚ ਹੀ ਲਾਕਡਾਊਨ ਲੱਗਾ ਸੀ, ਫਿਰ ਤੋਂ ਮਾਰਚ ਆ ਗਈ, ਇਹਨਾਂ ਤੋਂ ਹੋਇਆ ਕੱਖ ਨਹੀਂ ਆ। ਬਿਲਕੁਲ ਸਹੀ ਗੱਲ ਹੈ। ਸੋ ਇਹ ਜਿਹੜੀ ਕਰੋਨਾ ਹੈ, ਕਹਿੰਦੇ ਨੇ ਕਿ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਜਿਹੜੇ ਕੈਪਟਨ ਸਾਹਿਬ ਨੇ ਇਹ ਵੀ ਗੱਲ ਕਹਿ ਦਿੱਤੀ ਹੈ ਕਿ ਜਿਹੜੇ ਡੀਸੀਜ਼ ਨੇ ਉਹਨਾਂ ਨੂੰ ਇਹ ਚਾਰਜ ਦਿੱਤਾ, ਜ਼ਿੰਮੇਵਾਰੀ ਦੇ ਦਿੱਤੀ ਹੈ ਕਿ ਉਹ ਆਪਣੀ ਲੋੜ ਅਨੁਸਾਰ ਜਿਹੜੇ ਜੇਕਰ ਉਹਨਾਂ ਨੂੰ ਕੋਈ ਹੌਟ ਸਪੌਟਸ ਲੱਗਦੇ ਨੇ ਉੱਥੇ ਨਾਈਟ ਕਰਫਿਊ ਫਿਰ ਤੋਂ ਲਗਾ ਸਕਦੇ ਨੇ। ਨਹੀਂ ਆਏ ਕੀ ਭਲਾ ਇਹ ਕਰੋਨਾ ਰਾਤ ਨੂੰ ਹੀ ਘੁੰਮਣ ਫਿਰਨ ਦਾ ਸ਼ੌਕੀਨ ਹੈ ਭਲਾ? ਨਹੀਂ, ਦਿਨੇ ਦਿਨੇ ਨਾ ਉਹਨੂੰ ਕੁਛ ਨਹੀਂ ਹੁੰਦਾ। ਤੈਨੂੰ ਪਤਾ ਵੈਸੇ ਵੀ ਮੇਲੇ ਬਹੁਤ ਲੱਗ ਰਹੇ ਅੱਜ ਕੱਲ ਤਾਂ, ਹੈਨਾ। ਸ਼੍ਰੀ ਗੁਰੂ ਰਵਿਦਾਸ ਜੀ ਦਾ ਵੀ ਮੇਲਾ ਆ, ਉੱਥੇ ਵੀ ਲੋਕਾਂ ਨੇ ਬੜਾ ਇਕੱਠ ਕਰਨਾ ਆ। ਤੇ ਨਾਲੇ ਆਪਣੇ ਇੱਥੇ ਜਿਹੜੇ ਸਿੰਘੂ ਟਿੱਕਰੀ ਬਾਰਡਰ ਆ, ਹੈਨਾ, ਇਹ ਗਾਜ਼ੀਪੁਰ ਬਾਰਡਰ ਹੋ ਗਿਆ, ਇੱਥੇ ਨਹੀਂ ਕਰੋਨਾ ਹੈਗਾ। ਮਤਲਬ ਇਹ ਕਿ ਕਰੋਨਾ ਸਿਰਫ ਉੱਥੇ ਤੱਕ ਹੀ ਸੀਮਤ ਆ, ਇੱਥੇ ਆਉਂਦੇ ਨਾਲ ਹੀ ਕਰੋਨਾ ਅਗਲੇ ਮਿੱਧ ਕੇ ਮਾਰ ਦਿੰਦੇ ਆ। ਨਹੀਂ ਚੁੱਪ ਕਿਉਂ? ਅਗਲਿਆਂ ਨੇ ਗੱਲ ਸੁਣ ਲਈ ਨਾ ਤਾਂ ਉੱਥੇ ਵਾਧੂ ਜਾ ਕੇ ਰੌਲਾ ਪਾਉਣਗੇ ਵੀ ਇਕੱਠੇ ਨਾ ਬੈਠੋ, ਸੋਸ਼ਲ ਡਿਸਟੈਂਸਿੰਗ, ਕਰੋਨਾ ਆ ਗਿਆ। ਕਿਤੇ ਇਸੇ ਲਈ ਤਾਂ ਨਹੀਂ ਕਰੋਨਾ ਆ ਗਿਆ। ਉਹੀ ਤਾਂ ਗੱਲ ਆ, ਇਧਰੋਂ ਹੁਮਾ ਕੇ ਲੋਕੀ ਪਹੁੰਚ ਰਹੇ ਨੇ, ਉਧਰੋਂ गाइडलाइन जारी कर देती है कि पंजाब में फिर से फैला कोरोना, बेवजह यात्राएं ना करें। पंजाबी रेडियो यूएसए ट्यून कीता तुसी, रमनीक कौर ते हरमनप्रीत तुहाडे नाल है जी। और किते किते सानू ये भी लगदा है कि कोरोना दा हवा खामखा ते नहीं बनाया, न्याणे खुश ने, ओ गल वखरी है, लेकिन बहुत थावां ते लोकां नू खदशा ये भी है कि किते किसानी अंदोलन करके ते नहीं ये काम कीता। देखो सब तो वड्डी गल ये है कि पिछले दिनी ਜਦੋਂ ਕਰੋਨਾ ਉਦੋਂ ਨਹੀਂ ਸੀਗਾ, ਜਦੋਂ ਇਹਨਾਂ ਨੇ ਕਿਹਾ ਕਿ ਨਿਆਣਿਆਂ ਦੇ ਸਕੂਲ ਖੋਲ ਰਹੇ ਆ ਜੀ, ਜਦੋਂ ਸਿੰਗਲਾ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਨਿਆਣੇ ਸਮਾਜਿਕ ਸਮਾਗਮਾਂ 'ਚ ਜਾ ਸਕਦੇ ਆ, ਵਿਆਹਾਂ ਸ਼ਾਦੀਆਂ 'ਚ ਜਾ ਸਕਦੇ ਆ, ਮੇਲਿਆਂ 'ਚ ਜਾ ਸਕਦੇ, ਤੇ ਸਕੂਲਾਂ 'ਚ ਕਿਉਂ ਨਹੀਂ? ਹੈ ਨਾ, ਬਿਲਕੁਲ। ਉਦੋਂ ਉਹਨਾਂ ਦਾ ਮਕਸਦ ਕੀ ਸੀਗਾ? ਉਦੋਂ ਮਕਸਦ ਸੀ ਵੀ ਛੇਤੀ ਵਾਪਸ ਆ ਕੇ ਸਕੂਲੇ ਜਾਓ। ਅੱਛਾ, ਤੇ ਹੁਣ ਪਤਾ ਨਹੀਂ ਕੀ, ਪਰ ਅਗਲਿਆਂ ਨੇ ਕਹਿਤਾ ਭਾਈ ਵੀ ਕਰੋਨਾ ਆ ਰਿਹਾ, ਹੁਣ ਕਹਿੰਦੇ ਸਕੂਲਾਂ 'ਚ ਜਾਣਾ ਨਹੀਂ, ਆਨਲਾਈਨ ਪੇਪਰ ਦੇਣੇ ਆ। ਦੇਖੋ ਬਹੁਤ ਸਾਰੇ ਸਕੂਲਾਂ 'ਚੋਂ ਵੀ ਤਾਂ ਇਹ ਖਬਰਾਂ ਆਈਆਂ ਸੀ ਕਿ ਕਿਤੇ ਟੀਚਰਸ ਜਿਹੜੇ ਉਹ ਕਰੋਨਾ ਪੋਜ਼ਿਟਿਵ ਪਾਏ ਗਏ, ਕਿਤੇ ਬੱਚੇ ਪਾਏ ਗਏ। ਵੈਸੇ ਵੀ ਮਾਪੇ ਹੀ ਇੰਨੇ ਡਰੇ ਹੋਏ ਨੇ ਕਿ ਉਹ ਆਪਣੇ ਬੱਚਿਆਂ ਨੂੰ ਸਕੂਲਾਂ 'ਚ ਭੇਜ ਕੇ ਰਾਜ਼ੀ ਹੋਈ ਨਹੀਂ, ਤੇ ਉੱਤੋਂ ਆ ਖਬਰ ਆ ਗਈ ਹੈ। ਹੁਣ ਮੈਨੂੰ ਲੱਗਦਾ ਵੀ ਨਿਆਣੇ ਸੁੱਖਾ ਸੁੱਖ ਰਹੇ ਹੋਣਗੇ, ਛੇਤੀ ਲਾਕਡਾਊਨ ਲੱਗੇ, ਜਿਹੜਾ 1-2 ਦਿਨ ਵੀ ਜਾਂਦੇ ਸੀ ਉਹ ਵੀ ਨਾ ਜਾਣਾ ਪਏ ਸਕੂਲਾਂ 'ਚ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਕਰੋਨਾ ਹੋ ਗਈ, ਇਹਦੇ ਚ ਅਸੀਂ ਭੁੱਲ ਹੀ ਗਏ ਕਿ ਬਾਬਾ ਰਾਮਦੇਵ ਤਾਂ ਦਵਾਈ ਵੀ ਲੈ ਕੇ ਆਏ ਨੇ ਨਾ। ਆਏ ਹਾਏ, ਉਹਦੇ ਤੇ ਤੂੰ ਬਕਾਇਦਾ ਆਪਾਂ ਪੂਰਾ ਨਜ਼ਰੀਆ ਪ੍ਰੋਗਰਾਮ ਕੀਤਾ ਸੀ। ਮੈਂ ਹੀ ਲੇਟ ਹੋ ਗਈ ਆ। ਹਾਂ ਚੱਲ ਕੋਈ ਨਹੀਂ, ਅੱਜ ਮੈਂ ਵੀ ਸਾਂਝ ਪਾਉਣੀ ਆ ਵੀ ਇਹ ਜਿਹੜੀ ਕੋਰੋਨਲ ਹੈ, ਪਹਿਲਾਂ ਵੀ ਵਿਵਾਦਾਂ ਦੇ ਵਿੱਚ ਆਈ ਸੀ ਕਿਉਂਕਿ ਉਦੋਂ ਹਾਲੇ ਕਰੋਨਾ ਦੀ ਜਿਹੜੀ ਸ਼ੁਰੂਆਤ ਹੈ, ਮਤਲਬ ਕਹਿ ਦੋ ਵੀ ਸਿਖਰਾਂ ਵੱਲ ਨੂੰ ਕਰੋਨਾ ਪਹੁੰਚ ਰਿਹਾ ਸੀ, ਤੇ ਉਦੋਂ ਵੀ ਬਾਬਾ ਜੀ ਨੇ ਦਾਅਵਾ ਕਰ ਦਿੱਤਾ ਸੀ ਵੀ ਮੈਂ ਤਾਂ ਦਵਾਈ ਬਣਾ ਲਈ। ਜਦੋਂ ਰੌਲਾ ਪੈ ਗਿਆ ਫਿਰ ਕਹਿੰਦੇ ਨਹੀਂ ਇਹ ਤਾਂ ਇਮਿਊਨਿਟੀ ਬੂਸਟਰ ਆ, ਇਹਦੇ ਨਾਲ ਤਾਂ ਇਮਿਊਨਿਟੀ ਸਟਰੋਂਗ ਹੁੰਦੀ ਆ। ਤੇ ਹੁਣ ਤਾਂ ਬਾਕਾਇਦਾ ਸਿਹਤ ਮੰਤਰੀ, ਕੇਂਦਰੀ ਸਿਹਤ ਮੰਤਰੀ ਤੇ ਨਿਤਿਨ ਗਡਕਰੀ ਸਾਹਿਬ ਦੋਵਾਂ ਦੀ ਹਾਜ਼ਰੀ ਦੇ ਵਿੱਚ ਇਸ ਦਵਾਈ ਨੂੰ ਲਾਂਚ ਕੀਤਾ ਗਿਆ, ਤੇ ਨਾਲੇ ਕਹਿੰਦੇ WHO ਤੋਂ ਸਰਟੀਫਾਈਡ ਆ। ਉਧਰ WHO ਨੇ ਰੌਲਾ ਪਾ ਲਿਆ ਵੀ ਅਸੀਂ ਤਾਂ ਕੋਈ ਸਰਟੀਫਿਕੇਸ਼ਨ ਨਹੀਂ ਦਿੱਤੀ ਇਹਨੂੰ, ਤੇ ਲੈ ਲਓ ਹੁਣ ਇਹ ਕੋਰੋਨਲ ਫਿਰ ਤੋਂ ਸੁਰਖੀਆਂ ਦੇ ਵਿੱਚ। ਉਹ ਇਸ ਕਰਕੇ ਮੈਨੂੰ ਤੇ ਪਤਾ ਕੀ ਲੱਗਦਾ ਆ, ਇਹਨਾਂ ਦੀ ਦਵਾਈ ਦੀ ਵਿਕਰੀ ਨਾ ਕਿਤੇ ਘਟ ਜਾਏ ਤਾਂ ਤੇ ਨਹੀਂ ਕਿਤੇ ਕਰੋਨਾ ਦੁਬਾਰਾ ਵਧਾਤਾ। ਪਰ ਵੈਕਸੀਨੇਸ਼ਨ ਵੀ ਨਾਲੇ ਆਈ ਸੀ। ਉਹਨੂੰ ਛੱਡ, ਤੂੰ ਕਰੋਨਲ ਖਾਓ ਨਾ, ਉਹਦਾ ਵਪਾਰ ਵਧਾਓ ਨਾ, ਇਹ ਸਵਦੇਸ਼ੀ ਜੋ ਹੋਈ। ਜਿਹੜੀ ਮੈਂ ਗੱਲ ਕਰ ਰਹੀ ਸੀ ਸਰਟੀਫਿਕੇਸ਼ਨ ਵਾਲੀ, ਉਹਦੇ ਚ ਅੱਗੇ ਵੀ ਹੁਣ ਗੱਲਬਾਤ ਸਾਹਮਣੇ ਆਈ ਹੈ। ਕੀ ਭਲਾ? ਪਤੰਜਲੀ ਦੇ ਜਿਹੜੇ ਮੈਨੇਜਿੰਗ ਡਾਇਰੈਕਟਰ ਨੇ ਆਚਾਰਿਆ ਬਾਲਕ੍ਰਿਸ਼ਨ ਜੀ, ਉਹ ਹੁਣ ਅੱਗੇ ਆਏ ਨੇ। ਅੱਛਾ, ਟਵੀਟ ਕੀਤਾ ਉਹਨਾਂ ਨੇ ਵੀ, ਕੀ ਕਹਿੰਦੇ? ਬੜੇ ਹਾਈ ਟੈਕ ਨੇ ਵੈਸੇ ਉਹ ਵੀ। ਉਹ ਕਹਿੰਦੇ ਦੇਖੋ ਗੱਲ ਇਹ ਹੈ
ਆਯੁਰਵੇਦ ਪੂਰੀ ਦੁਨੀਆ ਦੇ ਵਿੱਚ ਫੈਲਿਆ ਤੇ ਇਸ ਦਾ ਡੰਕਾ ਚਾਰੇ ਪਾਸੇ। ਇਸ ਕਰਕੇ WHO ਨੇ ਸਰਟੀਫਿਕੇਸ਼ਨ ਦੇ ਦਿੱਤੀ। ਕਹਿੰਦੇ ਆਯੁਰਵੇਦ ਦੇ ਵਿਰੋਧੀਆਂ 'ਚ ਖਲਬਲੀ ਮੱਚੀ ਪਈ ਹੈ। ਓ ਅੱਛਾ। ਕਹਿੰਦੇ ਅੱਜ ਦੀ ਮਹਾਮਾਰੀ 'ਚ ਕੋਰੋਨਲ ਨੇ WHO GMP COPP ਲਾਇਸੈਂਸ ਪ੍ਰਾਪਤ ਕਰਕੇ ਆਯੁਰਵੇਦ ਦਾ ਡੰਕਾ ਪੂਰੇ ਵਿਸ਼ਵ 'ਚ ਵਜਾ ਦਿੱਤਾ ਹੈ। ਆਯੁਰਵੇਦ ਦੇ ਵਿਰੋਧੀਆਂ 'ਚ ਖਲਬਲੀ ਮੱਚੀ ਹੈ। ਅੱਛਾ, ਮਤਲਬ ਇਹਨਾਂ ਤੋਂ ਡਰ ਗਏ ਸਾਰੇ। ਹਾਂ, ਪਤਾ ਨਹੀਂ, ਉਹਨਾਂ ਨੇ ਇਵਨ ਪ੍ਰੈਸ ਰਿਲੀਜ਼ ਵੀ ਜਾਰੀ ਕਰਤੀ ਜਿਸ 'ਚੋਂ ਕਹਿੰਦੇ ਵੀ ਪਤੰਜਲੀ ਰਿਸਰਚ ਫਾਊਂਡੇਸ਼ਨ ਟਰਸਟ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਕੋਰੋਨਲ ਤੇ ਜਾਰੀ ਪ੍ਰੈਸ ਬਿਆਨ ਤੋਂ ਹੈਰਾਨ ਹੈ। ਅੱਛਾ। ਹਾਂ, ਉਹ ਕਹਿੰਦੇ ਚੰਗੇ ਭਲੇ ਡਾਕਟਰ ਵੀ ਵਿਗਿਆਨਕ ਖੋਜ ਦੀ ਧਾਰਨਾ ਨੂੰ ਨਹੀਂ ਸਮਝ ਰਹੇ। ਮਤਲਬ ਡਾਕਟਰ ਇਹ ਬਹੁਤ ਮੂਰਖ। ਨਿਰਾਸ਼ਾਜਨਕ ਹੈ। ਡਾਕਟਰ ਮੂਰਖ ਹੋ ਗਏ। ਉਹ ਕਹਿੰਦੇ ਅਸੀਂ ਪੜ੍ਹ ਸਹੀ ਕੇ ਹੈ। ਇਲਮ ਕਿਤਾਬਾਂ ਅਗਲੇ ਪਾਗਲ ਹੋ ਗਏ। ਇਹ ਸਹੀ ਨੇ। ਅੱਛਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, ਪੰਜਾਬੀਆਂ ਦੀ ਆਪਣੀ ਆਵਾਜ਼। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਤੁਹਾਡੇ ਨਾਲ ਹੈ ਹਰਮਨਪ੍ਰੀਤ। ਤੇ ਹਰਮਨਪ੍ਰੀਤ, ਹਾਂਜੀ। ਮੈਨੂੰ ਇਹ ਲੱਗਦਾ ਹੈ ਕਿ ਜੇ ਬਾਬੇ ਹੁਣੀ ਇਹਨਾਂ ਦੀ ਦਵਾਈ ਤੇ ਸਵਾਲ ਉੱਠੇ ਨੇ, ਇਹ ਅੱਗੋਂ ਕਹਿੰਦੇ ਨੇ ਕਿ ਡਾਕਟਰ ਮੂਰਖ ਨੇ, ਡਾਕਟਰ ਗਲਤ ਕਹਿ ਰਹੇ ਨੇ, ਅਸੀਂ ਸਹੀ ਆ ਤੇ ਅਸੀਂ ਬੜੇ ਹੈਰਾਨ ਆ ਵੀ ਡਾਕਟਰ ਸਾਡਾ ਵਿਰੋਧ ਕਿਉਂ ਕਰ ਰਿਹਾ ਜੀ। ਫਿਰ ਇਹਦਾ ਮਤਲਬ ਮੇਰੀ ਭੂਆ ਜਿਹੜਾ ਓੜ-ਪੋੜ ਦੱਸਦੀ ਆ ਉਹ ਵੀ ਤਾਂ ਸਹੀ ਹੋਈ। ਕਿਤੇ ਨਾ ਕਿਤੇ ਦਵਾਈ ਦੇ ਤੇ ਹੱਕਦਾਰ ਉਹ ਵੀ ਆ, ਪੇਟੈਂਟ ਤੋਂ ਉਹਨੂੰ ਵੀ ਕਰਾ ਲੈਣਾ ਚਾਹੀਦਾ। ਕਾਲ ਤਾਂ ਪਰ ਨੀਟੂ ਸ਼ਟਰਾਂ ਵਾਲੇ ਨੇ ਜਦੋਂ ਦਵਾਈ ਦੱਸੀ ਸੀ ਉਦੋਂ ਤਾਂ ਸਾਰੇ ਉਹਦੇ ਦੁਆਲੇ ਹੋ ਗਏ ਸੀ। ਅਗਲੇ ਦੇ ਵੀ ਬਹੁਤ ਵਿਰੋਧੀ ਨੇ ਨਾ, ਤੈਨੂੰ ਪਤਾ ਨਹੀਂ ਗੱਲ ਏ। ਨਹੀਂ, ਪਰ ਉਦੋਂ ਤਾਂ ਕਹਿੰਦੇ ਸੀ ਕਾਰਵਾਈ ਕਰਾਂਗੇ, ਜੇਲ੍ਹ ਵੀ ਹੋਈ ਉਹਨੂੰ। ਹਾਂ। ਤੇ ਆ ਹੁਣ ਜਦੋਂ ਬਾਬਾ ਜੀ ਇਦਾਂ ਦੀਆਂ ਗੱਲਾਂ ਕਰ ਰਹੇ ਇਹਨਾਂ ਦੇ ਖਿਲਾਫ ਕੋਈ ਕਮਲੀ ਮਤਲਬ- ਹੈ ਤੂੰ, ਸਿੱਧਰੇ ਹੈ। ਹਾਂ। ਨੀਟੂ ਸ਼ਟਰਾ ਵਾਲੇ ਕਿਹੜਾ ਕੋਈ ਆਇਆ ਸੀ, ਨਿਤਨ ਗਡਕਰੀ ਜਾਂ ਸਿਹਤ ਮੰਤਰੀ ਖੁਦ ਆਪ ਚੱਲ ਕੇ। ਓਹੋ, ਹੈ ਨਾ? ਹਾਂ, ਪਰ ਗੱਲ ਇਹ ਹੈ ਵੀ ਹੁਣ ਇੱਕ ਨਵਾਂ ਫੈਸਲਾ ਵੀ ਸਾਹਮਣੇ ਆ ਗਿਆ ਹੈ ਜਿਹਦੇ 'ਚ ਕਿਹਾ ਗਿਆ ਹੈ ਕਿ ਹੁਣ ਪੰਜਾਬ ਦੇ ਵਿੱਚੋਂ ਜਾਂ ਹੋਰ ਨਾ ਸੂਬਿਆਂ ਦੇ ਵਿੱਚੋਂ ਵੀ ਜਦੋਂ ਲੋਕ ਦਿੱਲੀ ਨੂੰ ਜਾਣਗੇ, ਦਿੱਲੀ 'ਚ ਐਂਟਰ ਕਰਨ ਲੱਗੇ, ਉਹਦੇ ਲਈ ਕਰੋਨਾ ਵਾਇਰਸ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਜ਼ਰੂਰੀ ਹੋਏਗੀ। ਲੈ, ਤੈਨੂੰ ਹਾਲੇ ਵੀ ਪਾਲਿਸੀ ਸਮਝ ਨਹੀਂ ਆਈ, ਕਿੰਨੀ ਭੋਲੀ ਹੈ ਤੂੰ। ਹਾਂ, ਪੰਜਾਬ ਸਣੇ 5 ਸੂਬੇ ਐ, ਕਹਿੰਦੇ ਵੀ ਮਹਾਰਾਸ਼ਟਰ, ਕੇਰਲਾ, ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਪੰਜਾਬ। ਇੱਥੋਂ ਦੇ ਯਾਤਰੀਆਂ ਨੂੰ 26 ਫਰਵਰੀ ਤੋਂ 15 ਮਾਰਚ ਤੱਕ ਦਿੱਲੀ ਦੇ ਵਿੱਚ ਪ੍ਰਵੇਸ਼ ਹੋਣ ਲਈ ਕਰੋਨਾ ਵਾਇਰਸ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਪਊਗੀ। ਲੈ ਦੱਸ, ਉਹੀ ਗੱਲ ਹੋ ਗਈ ਨਾ ਵੀ ਇਹ ਲੋਕ ਧਰਨੇ 'ਚ ਜਾ ਨਹੀਂ ਸਕਦੇ ਹੁਣ ਦਿੱਲੀ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਹਰਮਨਪ੍ਰੀਤ ਤੁਹਾਡੇ ਨਾਲ ਹੈ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਨਜ਼ਰ ਅਸੀਂ ਬਣਾਈ ਹੋਈ ਹੈ ਜਿਹੜਾ ਇਸ ਵੇਲੇ ਨਵੀਆਂ ਹਿਦਾਇਤਾਂ ਜਾਰੀ ਹੋ ਰਹੀਆਂ ਨੇ ਜਿਹਦੇ 'ਚ ਇਹ ਵੀ ਕਿਹਾ ਗਿਆ ਕਿ ਤੁਸੀਂ ਦਿੱਲੀ ਨਹੀਂ ਆਉਣਾ। ਹੋਰ ਵੀ ਜੋ ਪੰਜਾਬ ਦੀ ਗਵਰਨਮੈਂਟ ਨੇ ਜਿਹੜੀਆਂ ਉਹਨਾਂ ਨੇ ਇਹ ਕਿਹਾ ਵੀ ਜੇ ਦਿੱਲੀ ਆਉਣਾ ਹੈ ਤੇ ਨੈਗੇਟਿਵ ਰਿਪੋਰਟ ਤੁਹਾਡੀ ਹੋਣੀ ਚਾਹੀਦੀ ਹੈ ਤੇ ਉਹ ਨਾਲ ਹੋਣੀ ਚਾਹੀਦੀ ਹੈ। ਉਹ ਦਿਖਾ ਕੇ ਹੀ ਤੁਸੀਂ ਦਿੱਲੀ ਦੇ ਵਿੱਚ ਐਂਟਰ ਕਰ ਸਕਦੇ ਹੋ। ਹਾਂ, ਤੇ ਫਿਰ ਮਰਜ਼ੀ ਤੇ ਇਹਨਾਂ ਦੀ ਚੱਲੂਗੀ ਨਾ। ਹਾਂਜੀ, ਅਗਲੇ ਚਲਾਉਣੀ ਜਾਣਦੇ ਨੇ। ਅੱਛਾ, ਹੁਣ ਬੰਦਾ ਇਹਨਾਂ ਨੂੰ ਪੁੱਛੇ ਵੀ ਸਿਆਣਿਓ ਸਿੱਧਰੋ, ਜਦੋਂ ਤਾਂ ਤੁਸੀਂ ਬਾਬੇ ਦੀ ਕੋਰੋਨਲ ਕਰਨੀ ਹੁੰਦੀ ਆ, ਉਹਨੂੰ ਅੱਗੇ ਲੈ ਕੇ ਆਉਣਾ ਹੁੰਦਾ, ਲਾਂਚ ਕਰਨਾ ਹੁੰਦਾ, ਉਦੋਂ ਤੇ ਤੁਸੀਂ ਆਪਣੀ ਸਰਕਾਰ ਦੇ ਵੱਡੇ ਮੰਤਰੀ ਮੋਹਰੇ ਕਰਦੇ ਹੋ ਜੀ, ਹੈ ਨਾ। ਤੇ ਜਦੋਂ ਤੁਹਾਡੀ ਇਹ ਕਰੋਨਾ ਦੀ ਗੱਲ ਹੁੰਦੀ ਹੈ, ਜਦੋਂ ਤੁਸੀਂ ਕਹਿੰਦੇ ਹੋ ਵੀ ਦਿੱਲੀ ਤੇ ਨਹੀਂ ਆਉਣਾ ਜਾਂ ਦਿੱਲੀ ਚ ਆਉਣਾ ਤੇ ਨੈਗੇਟਿਵ ਸਰਟੀਫਿਕੇਟ ਨਾਲ ਲੈ ਕੇ ਆਓ, ਉਦੋਂ ਤੁਹਾਡੀਆਂ ਵੱਖਰੀਆਂ ਸ਼ਰਤਾਂ। ਲੱਗਦਾ ਨਹੀਂ ਤੁਹਾਨੂੰ ਵੀ ਕਿਤੇ ਨਾ ਕਿਤੇ ਇੱਕ ਕਨਸਪੀਰੇਸੀ ਜੀ ਹੈ ਔਰ ਕਰੋਨਾ ਵਾਕਈ ਹੈ ਜਾਂ ਨਹੀਂ ਹੈ, ਹਾਲੇ ਵੀ ਉਹਦੇ ਤੇ ਸ਼ੱਕ ਹੈ। ਦੇਖੋ, ਗੱਲ ਇਹ ਹੈ ਕਿ ਲੋਕਾਂ ਦੇ ਵਿੱਚ ਤਾਂ ਚਰਚਾ ਜਿਹੜੀ ਹੈ ਉਹ ਛਿੜੀ ਹੋਈ ਹੈ ਕਿ ਇਸ ਵੇਲੇ ਜਿਹੋ ਜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਕਿਤੇ ਨਾ ਕਿਤੇ ਥੋੜਾ ਜਿਹਾ ਕੁਝ ਫਿਸ਼ੀ ਲੱਗ ਰਿਹਾ, ਕੁਝ ਗੜਬੜ ਜੀ ਲੱਗ ਰਹੀ ਹੈ। ਕਿਉਂਕਿ ਇੱਕਦਮ ਕਹਿ ਦਿੱਤਾ ਜਾਂਦਾ ਹੈ ਕਰੋਨਾ ਆ ਗਿਆ, ਇੱਕਦਮ ਕਹਿ ਦਿੱਤਾ ਜਾਂਦਾ ਹੈ ਕਰੋਨਾ ਹੈ ਨਹੀਂਗਾ। ਜਾਂ ਜਦੋਂ ਕਿਤੇ ਇਹਨਾਂ ਦੀਆਂ ਰੈਲੀਆਂ ਹੋਣੀਆਂ ਹੁੰਦੀਆਂ ਨੇ ਬੰਗਾਲ ਦੇ ਵਿੱਚ, ਉਦੋਂ ਕਰੋਨਾ ਹੈ ਨਹੀਂ। ਜਦੋਂ ਇਹਨਾਂ ਨੇ ਅਹਿਮਦਾਬਾਦ 'ਚ ਇਕੱਠ ਕਰਨਾ ਹੁੰਦਾ, ਉਦੋਂ ਕਰੋਨਾ ਹੈ ਨਹੀਂ। ਪਰ ਜਦੋਂ ਆਮ ਲੋਕਾਂ ਦੀ ਗੱਲ ਆਉਂਦੀ ਹੈ, ਉਦੋਂ ਕਹਿੰਦੇ ਆ ਕਰੋਨਾ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ-ਨਾਲ। ਆਮ ਤੁਸੀਂ ਪਿੰਡਾਂ ਦੇ ਵਿੱਚ ਵੇਖ ਲਓ, ਹੋਰ ਕਿਸੇ ਥਾਂ ਤੇ ਵੇਖ ਲਓ, ਤੁਹਾਨੂੰ ਕਰੋਨਾ ਛੇਤੀ ਕਿਤੇ ਨਹੀਂ ਦੇਖਣ ਨੂੰ ਮਿਲੇਗਾ ਔਰ ਲੋਕੀ ਕੋਈ ਬਹੁਤੀ ਇਹਤਿਆਤ ਵਰਤ ਵੀ ਨਹੀਂ ਰਹੇ। ਮੈਂ ਜੇ ਬਹੁਤ ਸਾਰੇ ਲੋਕਾਂ ਨੂੰ ਜਾਣਦੀ ਹਾਂ ਜਿਨ੍ਹਾਂ ਨੇ ਕਰੋਨਾ ਕਾਲ ਦੇ ਵਿੱਚ ਹੁਮਾ ਕੇ ਕੰਮ ਕੀਤਾ, ਭਾਵੇਂ ਉਹ ਮੀਡੀਆ ਦੇ ਸੀ, ਡਾਕਟਰੀ ਲਾਈਨ ਦੇ ਸੀ। ਮੈਂ ਨਹੀਂ ਕਹਿੰਦੀ ਕਿ ਕਰੋਨਾ ਹੋਇਆ ਹੀ ਨਹੀਂ ਜਾਂ ਹੈ ਹੀ ਨਹੀਂ, ਇਹਦੀ ਹੋਂਦ ਹੀ ਹੈ ਨਹੀਂ। ਬਹੁਤ ਸਾਰੇ ਲੋਕਾਂ ਦਾ ਬਚਾਅ ਵੀ ਹੋਇਆ।
ਜੀ ਬਿਲਕੁਲ ਮੈਂ ਇੱਕ ਰਿਪੋਰਟ ਪੜ੍ਹ ਰਹੀ ਸੀ ਜਿਹਦੇ 'ਚ ਦਾਅਵਾ ਕੀਤਾ ਗਿਆ ਕਿ ਬਹੁਤ ਸਾਰੇ ਲੋਕ ਤਾਂ ਇਹੋ ਜਿਹੇ ਨੇ ਜਿਨ੍ਹਾਂ ਨੂੰ ਕਦੋਂ ਕਰੋਨਾ ਹੋ ਕੇ ਹਟ ਗਿਆ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਲੱਗਿਆ, ਕਿਉਂਕਿ ਅਸਲ ਦੇ ਵਿੱਚ ਜਿਨ੍ਹਾਂ ਦੀ ਇਮਿਊਨਿਟੀ ਸਟਰੋਂਗ ਹੈ ਉਹ ਬਚ ਨਿਕਲੇ ਨੇ। ਆਪਾਂ ਬਹੁਤ ਸਾਰੀਆਂ ਦੁਖਦਾਇਕ ਖਬਰਾਂ ਵੀ ਪੜ੍ਹੀਆਂ ਨੇ, ਪਰ ਇਸ ਵੇਲੇ ਭਾਰਤ ਦੇ ਕਈ ਰਾਜਾਂ ਦੇ ਵਿੱਚ ਕਰੋਨਾ ਵਾਇਰਸ ਮਹਾਮਾਰੀ ਦੇ ਕੇਸ ਬਹੁਤ ਜ਼ਿਆਦਾ ਵੱਧ ਰਹੇ ਨੇ ਔਰ ਇਹਦੇ ਮੱਦੇਨਜ਼ਰ ਹੀ ਕੇਂਦਰੀ ਸਿਹਤ ਮੰਤਰਾਲੇ ਨੇ 10 ਰਾਜਾਂ ਦੇ ਵਿੱਚ ਹਾਈ ਲੈਵਲ ਮਲਟੀ ਡਿਸਪਲਿਨਰੀ ਟੀਮਸ ਜਿਹੜੀਆਂ ਨੇ ਉਹ ਭੇਜੀਆਂ ਨੇ ਔਰ ਇਹ ਜਿਹੜੇ ਰਾਜ ਨੇ ਉਹਨੇ ਮਹਾਰਾਸ਼ਟਰ, ਕੇਰਲ, ਛੱਤੀਸਗੜ੍ਹ, ਮੱਧ ਪ੍ਰਦੇਸ਼, ਗੁਜਰਾਤ, ਪੰਜਾਬ, ਕਰਨਾਟਕ, ਤਾਮਿਲਨਾਡੂ, ਪੱਛਮੀ ਬੰਗਾਲ ਤੇ ਜੰਮੂ ਕਸ਼ਮੀਰ। ਹੁਣ ਇਹ ਨਹੀਂ ਸਮਝ ਆਈ ਵੀ ਆ ਗੁਜਰਾਤ 'ਚ ਹੁਣੇ ਜਿਹੜੀਆਂ MC ਵਾਲੀਆਂ ਵੋਟਾਂ ਹੋਈਆਂ ਨੇ ਉਦੋਂ ਕਰੋਨਾ ਨਹੀਂ ਸੀ ਨਾ। ਆਪਣੇ ਵਾਲੇ ਨੂੰ ਤਾਂ ਮੈਨੂੰ ਲੱਗਦਾ ਕਰੋਨਾ ਹੀ ਹੋਇਆ ਹੀ ਹੈ। ਹੋਰ ਕੀ ਮਤਲਬ ਹੈ? ਤਾਂ ਹੀ ਤੇ 2 ਦਿਨ ਹੋ ਗਏ ਛੁੱਟੀ ਕਰ ਲਿਆ ਤੂੰ, ਇਹ ਤਾਂ ਦੂਰੀ ਬਣਾ ਕੇ ਰੱਖੀ। ਬੋਲ ਸ਼ੁਭ ਐਵੇਂ ਨਹੀਂ ਕਹੀਦਾ। ਰੱਬ ਸਾਰਿਆਂ ਨੂੰ ਤੰਦਰੁਸਤ ਰੱਖੇ, ਸਾਰੇ ਬਿਲਕੁਲ ਠੀਕ ਠਾਕ ਰਹਿਣ ਔਰ ਜੇਕਰ ਸਰਕਾਰਾਂ ਕਹਿ ਰਹੀਆਂ ਨੇ ਆਪਾਂ ਇਸ ਗੱਲਾਂ 'ਚ ਨਹੀਂ ਫਸਦੇ ਕਿ ਹੈ ਕਿ ਨਹੀਂ ਹੈ, ਪਰ एहतियात जरूर वरतो, सोशल डिस्टेंसिंग का ख्याल रखो, मास्क पहन के रखो, सैनिटाइजर जरूर वरतो। हाले तक किसी नूं भी जिहड़ा है ना ये नहीं कहा गया भी तुसीं खुले डुले घूम फिर सकदे हो। आपां जे ख्याल अपना रखांगे ते इहदे च अपना ही फायदा है। बाकी गल्लां च डाल जो, बस अपना ख्याल रखो, सेहत है ते सब कुछ है। तू वाकई बड़ी सियानी लगदी कदी कदी मैनूं। थैंक यू। ते बाकी फिलहाल ते हुण आपां चलिए। बिल्कुल जी, दिओ इजाजत मैनूं रमनीक नूं ते मैनूं हरमनप्रीत कौर नूं। ते तुसीं इसे तरह ही सुनदे रहो अपने दिलां दी आवाज पंजाबी रेडियो USA। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA।